ਅਗਲੀ ਖਬਰ ਵੱਲ ਚਲੀਏ। ਪਿਛਲੇ ਦਿਨਾਂ ਦੇ ਵਿੱਚ ਯੂਨੀਵਰਸਿਟੀ ਆਫ ਲਾਸ ਵੈਗਸ ਨਵਾਡਾ ਦੇ ਵਿੱਚ ਮਾਸ ਸ਼ੂਟਿੰਗ ਹੋਈ ਸੀ। ਉਹਦੇ ਸੰਬੰਧ ਦੇ ਵਿੱਚ ਜਿਹੜਾ ਸ਼ੂਟਿੰਗ ਸਸਪੈਕਟ ਸੀ ਉਹ 67 ਸਾਲਾਂ ਦਾ ਇੱਕ ਪ੍ਰੋਫੈਸਰ ਹੀ ਸੀਗਾ। ਇਹ ਹੁਣ ਉਹਦੀ ਨਵੀਂ ਵੀਡੀਓ ਵੀ ਆਈ ਹੈਗੀ ਆ, ਕਿਸ ਤਰ੍ਹਾਂ ਜੋ ਸਸਪੈਕਟ ਦਾ ਨਾਮ ਐਂਥਨੀ ਪਲੀਟੋ ਕਰਕੇ ਦੱਸਿਆ ਗਿਆ ਹੈ, ਉਸਨੇ ਯੂਨੀਵਰਸਿਟੀ ਆਫ ਨਵਾਡਾ ਲਾਸ ਵੈਗਸ ਦੇ ਵਿੱਚ ਗੋਲੀਆਂ ਚਲਾਈਆਂ ਹੈਗੀਆਂ। ਕਹਿੰਦੇ ਵੀ ਉਹਨੇ ਪੂਰੀ ਪਲਾਨ ਬਣਾਈ ਹੋਈ ਸੀ ਕਿਹੜੇ ਕਿਹੜੇ ਬੰਦੇ ਨੂੰ ਮਾਰਨਾ, ਕਿਉਂਕਿ ਉਸਨੇ ਜੌਬ ਦੇ ਲਈ ਅਪਲਾਈ ਕੀਤਾ ਸੀ, ਪਰ ਉਸ ਨੂੰ ਹਾਇਰ ਨਹੀਂ ਕੀਤਾ ਗਿਆ ਸੀ। 3 ਫੈਕਲਟੀ ਦੇ ਜਿਹੜੇ ਮੈਂਬਰਸ ਆ ਉਹਨਾਂ ਦੀ ਮੌਤ ਹੋਈ ਆ ਉਸ ਬੰਦੇ ਦੀ ਗੋਲੀਆਂ ਦੇ ਨਾਲ, ਤੇ ਇੱਕ ਜਾਣਾ ਜਿਹੜਾ ਆ ਉਹ ਫੱਟੜ ਵੀ ਹੋਇਆ ਹੈਗਾ। ਕਹਿੰਦੇ ਭਈ ਪਲੀਟੋ ਨੇ ਇਸ ਤੋਂ ਪਹਿਲਾਂ 22 ਦੇ ਕਰੀਬ ਚਿੱਠੀਆਂ ਵੀ ਯੂਨੀਵਰਸਿਟੀ ਦੇ ਵੱਖ-ਵੱਖ ਜਿਹੜੇ ਪਰਸਨਲ ਆ ਉਹਨਾਂ ਨੂੰ ਭੇਜੀਆਂ ਸੀਗੀਆਂ। ਉਹਨਾਂ ਦੇ ਉੱਤੇ ਕੋਈ ਰਿਟਰਨ ਐਡਰੈਸ ਨਹੀਂ ਸੀ। ਇਹ ਵੀ ਪਤਾ ਲੱਗ ਰਿਹਾ ਵੀ ਉਹਦੇ ਵਿੱਚ ਕੋਈ ਉੱਦਾਂ ਦਾ ਜਿਹੜਾ ਮਟੀਰੀਅਲ ਸੀਗਾ ਜਿਹਦੇ ਨਾਲ ਨੁਕਸਾਨ ਹੋ ਸਕਦਾ ਹੈਗਾ ਆ। ਲਾਸ ਵੈਗਸ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਪਹਿਲਾ ਲੈਟਰ ਇਨਵੈਸਟੀਗੇਟਰਸ ਨੇ ਇੰਟਰਸੈਪਟ ਕੀਤਾ ਸੀ, ਉਹਦੇ 'ਚ ਵਾਈਟ ਪਾਊਡਰ ਸੀਗਾ। ਪੁਲਿਸ ਨੇ ਕਨਫਰਮ ਕੀਤਾ ਵੀ ਜਿਹੜਾ ਪੋਲੀਟੋ ਆ ਇਹ ਕੈਰੀਅਰ ਕਾਲਜ ਦਾ ਪ੍ਰੋਫੈਸਰ ਰਿਹਾ ਆ। ਉਸਨੇ ਜੌਬ ਦੇ ਲਈ ਅਪਲਾਈ ਕੀਤਾ ਸੀ UNLV ਤੇ ਯੂਨੀਵਰਸਿਟੀ ਆਫ ਨਵਾਡਾ ਲਾਸ ਵੈਗਸ ਦੇ ਵਿੱਚ, ਤੇ ਉਸ ਨੂੰ ਹਾਇਰ ਨਹੀਂ ਕੀਤਾ ਗਿਆ ਸੀ। ਤੇ 2 ਵਿਕਟਮਸ ਦੇ ਨਾਮ ਆਲਰੇਡੀ ਦੱਸੇ ਗਏ ਆ, ਤੀਜੇ ਦਾ ਹਜੇ ਨਹੀਂ ਦੱਸਿਆ ਹੈਗਾ। ਇੱਕ ਪ੍ਰੋਫੈਸਰ ਚੈਂਗ ਕਰਕੇ ਆ 64 ਸਾਲਾਂ ਦੇ, ਜਿਨ੍ਹਾਂ ਨੂੰ ਜੈਰੀ ਕਰਕੇ ਵੀ ਜਾਣਿਆ ਜਾਂਦਾ ਸੀ, ਤੇ ਦੂਸਰੇ ਅਸਿਸਟੈਂਟ ਪ੍ਰੋਫੈਸਰ ਪਟੀਸ਼ੀਆ ਨੋਵਾਰੋ ਵਲੀਜ਼ ਕਰਕੇ ਆ 39 ਸਾਲਾਂ ਦੇ, ਲਾਸ ਵੈਗਸ ਤੋਂ ਉੱਤੇ। ਜੀ ਬਿਲਕੁਲ। ਸੋ ਦੋਨਾਂ ਦੇ ਜੀ ਕਹਿੰਦੇ ਬਿਲਕੁਲ ਸਿਰ ਦੇ ਵਿੱਚ ਹਰਜੋਤ ਸਿੰਘ ਜੀ ਗਨ ਸ਼ਾਟ ਵੂੰਡ ਸੀਗਾ, ਜਿਹੜੇ ਕੋਰਨਰ ਨੇ ਕਨਫਰਮ ਜਿਹੜਾ ਉਹ ਕੀਤਾ ਸੀਗਾ। ਬੀਬੀ ਜਿਹੜੀ ਨਵਾਰੋ ਵੈਲਜ਼ ਆ, ਇਹ ਇੱਥੇ ਹੀ ਇਸਨੇ 5 ਸਾਲ ਪਹਿਲਾਂ ਜੁਆਇਨ ਕੀਤਾ ਸੀ ਆਪਣੀ PhD ਤੋਂ ਬਾਅਦ 'ਚ ਯੂਨੀਵਰਸਿਟੀ ਆਫ ਸੈਂਟਰਲ ਫਲੋਰੀਡਾ ਤੋਂ ਇਹ ਪੜ੍ਹ ਕੇ ਆਈ ਸੀ ਆਪਣੀ PhD ਕੰਪਲੀਟ ਕਰਕੇ। ਸੋ ਬਹੁਤ ਹੀ ਮੰਦਭਾਗੀ ਜਿਹੜੀ ਹਰਜੋਤ ਸਿੰਘ ਜੀ ਇਹ ਘਟਨਾ ਵਾਪਰੀ ਆ। ਦੇਖੋ ਲੋਕਾਂ ਦੇ ਵਿੱਚ ਗੁੱਸਾ ਕਿੱਦਾਂ ਜਿਹੜਾ ਉਹ ਭਰਿਆ ਪਿਆ ਆ, ਕੀ ਕੁਛ ਜਿਹੜਾ ਉਹ ਕੀਤਾ ਆ। ਇਸ ਬੰਦੇ ਨੇ 22 ਵੱਖ-ਵੱਖ ਚਿੱਠੀਆਂ ਕਈ ਹੋਰ ਯੂਨੀਵਰਸਿਟੀਆਂ ਨੂੰ ਵੀ ਘੱਲੀਆਂ ਸੀਗੀਆਂ, ਤੇ ਜਿਹੜਾ ਸਸਪੈਕਟ ਆ ਉਹ 67 ਸਾਲਾਂ ਦਾ ਪ੍ਰੋਫੈਸਰ ਐਂਥਨੀ ਪੋਲੀਟੀਓ ਜਿਹੜਾ ਆ ਉਹ ਦੱਸਿਆ ਜਾਂਦਾ ਆ। ਤੇ 3 ਜਿਹੜੇ ਵਿਕਟਮ ਮਾਰੇ ਗਏ ਸੀ, ਚੌਥਾ ਜਿਹੜਾ ਕਹਿੰਦੇ ਵੀ ਇੰਜਰਡ ਦੱਸਿਆ ਗਿਆ ਆ। ਸੋ 67 ਸਾਲਾਂ ਦਾ ਬੰਦਾ ਤਾਂ ਕਹਿੰਦਾ ਹੁੰਦਾ ਵੀ ਬਜ਼ੁਰਗੀ ਦੀ ਅਵਸਥਾ ਵਿੱਚ ਤੇ ਬੰਦਾ ਸ਼ਾਂਤ ਵੀ ਹੋ ਜਾਂਦਾ ਆ, ਪਰ ਇਹਨੂੰ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹਨੇ ਜਿਹੜਾ ਇਸ ਕਾਂਡ ਨੂੰ ਅੰਜਾਮ ਦੇ ਦਿੱਤਾ ਹੈਗਾ ਆ। ਅੱਜ ਕੱਲ੍ਹ ਭਰੋਸਾ ਹੀ ਜਿਹੜਾ ਆ ਹਰਜੋਤ ਸਿੰਘ ਜੀ ਕਿਸੇ ਦੇ ਉੱਤੇ ਨਹੀਂ ਰਹਿ ਗਿਆ, ਵੀ ਖੌਰੇ ਪਤਾ ਨਹੀਂ ਅੰਦਰ ਇਹਨਾਂ ਦੇ ਦਿਮਾਗਾਂ 'ਚ ਕੀ ਚੱਲ ਰਿਹਾ ਹੈਗਾ ਆ। ਡਾਕਟਰ ਚੈਂਗ ਜਿਹੜੇ ਆ ਉਹ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਦੇ ਪ੍ਰੋਫੈਸਰ ਆ। 20 ਸਾਲਾਂ ਤੋਂ ਵੱਧ ਆ ਉਹਨਾਂ ਦਾ ਅਕੈਡਮਿਕ ਟੀਚਿੰਗ ਕੈਰੀਅਰ ਸੀ UNLV ਬਿਜ਼ਨਸ ਸਕੂਲ ਦੇ ਵਿੱਚ। ਇਹ ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਆ ਕਾਲਜ ਦੇ, ਕੈਬਨ ਵਿਟਫੀਲਡ, ਉਹਨਾਂ ਨੇ ਦੱਸਿਆ। ਤੀਜੇ ਜਿਹੜੇ ਵਿਕਟਮ ਆ ਫੈਕਲਟੀ ਦੇ ਮੈਂਬਰ, ਉਹਨਾਂ ਦਾ ਨਾਂ ਨਹੀਂ ਦੱਸਿਆ। ਚੌਥੇ ਜਿਹੜੇ ਵਿਕਟਮ ਆ 38 ਈਅਰ ਓਲਡ, ਉਹ ਵਿਜ਼ਿਟਿੰਗ ਪ੍ਰੋਫੈਸਰ ਸੀਗੇ ਹੋਰ ਕਿਸੇ ਤੋਂ ਯੂਨੀਵਰਸਿਟੀ ਤੋਂ ਆਏ ਹੋਏ। ਸੋ ਬਹੁਤ ਹੀ ਜਿਹੜੀ ਆ ਮੰਦਭਾਗੀ ਘਟਨਾ ਵਾਪਰੀ ਹੈ, ਤੇ ਸਟੂਡੈਂਟਸ ਦੇ ਵਿੱਚ ਬੜਾ ਸਹਿਮ ਆ, ਕਿਉਂਕਿ ਫਾਈਨਲ ਐਗਜ਼ਾਮ ਹੋ ਰਿਹਾ ਸੀ। ਤੁਹਾਨੂੰ ਪਤਾ ਹੀ ਆ ਵੀ ਅਗਲੇ ਵੀਕਾਂ 'ਚ ਛੁੱਟੀਆਂ ਹੋ ਜਾਣੀਆਂ ਦਸੰਬਰ ਦੇ ਐਂਡ 'ਚ, ਤੇ ਲਗਭਗ ਉਹਨਾਂ ਦੇ ਫਾਈਨਲ ਐਗਜ਼ਾਮ ਚੱਲ ਰਹੇ ਸੀ। ਸੋ ਹਜੇ ਸਟੂਡੈਂਟਸ ਵਾਪਸ ਜਾਊਗੇ ਕਿ ਨਹੀਂ, ਇਹ ਹਜੇ ਗੱਲਬਾਤ ਚੱਲ ਰਹੀ ਹੈਗੀ ਆ। ਐਡਮ ਗਾਰਸੀਆ ਯੂਨੀਵਰਸਿਟੀ ਜੋ ਪੁਲਿਸ ਸਰਵਿਸ ਦੇ ਆ ਸਦਰਨ ਕਮਾਂਡ ਦੇ, ਉਹਨਾਂ ਨੇ ਇਹ ਕਿਹਾ ਆ ਵੀ ਹਜੇ ਕਲਾਸਿਸ ਕਲੋਜ਼ ਹੈਗੀਆਂ ਆ, ਪਰ ਇਹਦਾ ਇੰਨਾ ਅਸਰ ਹੋਇਆ ਰਾਈਟ ਵੇ ਉਹਨਾਂ ਨੇ ਈਵਨ ਜੋ ਲਾਸ ਵੈਗਸ ਦੇ ਵਿੱਚ 에ਅਰਪੋਰਟ ਆ ਉਸ ਨੂੰ ਵੀ ਸ਼ਟ ਡਾਊਨ ਕਰਤਾ ਸੀ, ਉਹਦੀਆਂ ਸਾਰੀਆਂ ਫਲਾਈਟਸ ਡਾਇਵਰਟ ਕਰਤੀਆਂ ਸੀਆਂ। ਸੋ ਇਹ ਪਹਿਲੀ ਵਾਰ ਨਹੀਂ ਹੋਇਆ। 2019 ਦੇ ਵਿੱਚ ਇੱਕ ਮਾਸ ਸ਼ੂਟਿੰਗ ਹੋਈ ਸੀ ਲਾਸ ਵੈਗਸ, ਜਿਹਦੇ ਨਾਲ 58 ਲੋਕਾਂ ਦੀ ਜਿਹੜੀ ਮੌਤ ਹੋਈ ਸੀ। ਇੱਕ ਮਿਊਜ਼ਿਕ ਫੈਸਟੀਵਲ ਉੱਥੇ ਚੱਲ ਰਿਹਾ ਸੀ ਉਸ ਟਾਈਮ ਦੇ ਉੱਤੇ। ਬਿਲਕੁਲ, ਉਹ ਬੰਦਾ ਪਤਾ ਨਹੀਂ ਕਿਵੇਂ ਜਿਹੜੀ ਉਹ ਮਾਲੇ ਦੇ ਉੱਤੇ ਚੜ੍ਹਿਆ ਸੀਗਾ, ਆਪਣੇ ਹੋਟਲ ਦੇ ਵਿੱਚ ਸੀ, ਉੱਥੋਂ ਨੇ ਬੰਦੂਕਾਂ ਬੀੜ ਕੇ ਚੰਗਾ ਜਿਹੜਾ ਨੁਕਸਾਨ ਆ ਉਦੋਂ ਕੀਤਾ ਸੀ। ਇਹ ਹੁਣ ਦੱਸ ਰਹੇ ਆ ਵੀ ਲਾਸ ਵੇਗਸ ਦੀ ਯੂਨੀਵਰਸਿਟੀ ਦਾ ਜਿਹੜਾ ਪ੍ਰੋਫੈਸਰ ਆ, ਕਹਿੰਦੇ ਫਾਈਨੈਂਸ਼ੀਅਲੀ ਸਟਰਗਲ ਕਰ ਰਿਹਾ ਸੀਗਾ, ਤੇ ਕਹਿੰਦੇ ਵੀ ਇਹਨੇ 3 ਫੈਕਲਟੀ ਮੈਂਬਰਸ ਨੂੰ ਜਿਹੜਾ ਮਾਰ ਦਿੱਤਾ ਸੀਗਾ। ਉਹਦੇ ਜਿਹੜਾ ਕਹਿ ਲਓ ਵੀ ਹੁਣ ਕਾਰਨ ਜਿਹੜੇ ਇਸ ਪਾਸੇ ਵੱਲ ਨੂੰ ਲੱਭ ਰਹੇ, ਹੁਣ ਭਾਈ ਜੇ ਕੋਈ ਗਰੀਬ ਆ ਜਾਂ ਕੋਈ ਫਾਈਨੈਂਸ਼ੀਅਲੀ ਸਟਰਗਲ ਕਰ ਰਿਹਾ ਤੇ ਹੁਣ ਤੁਰਿਆ ਫਿਰਦਾ ਜਾਂਦਾ ਬਾਕੀਆਂ ਨੂੰ ਮਾਰਦਾ ਰਵੇ, ਇਹ ਕਿੱਥੇ ਦਾ ਨਿਆਂ ਹੈਗਾ ਆ। ਇਹ ਤਾਂ ਕੰਮ ਜਿਹੜਾ ਬਹੁਤ
ਖਰਾਬ ਵਾਲੇ ਜੀ ਪਾਸੇ ਨੂੰ ਜਿਹੜਾ ਉਹ ਚੱਲ ਰਿਹਾ ਜੀ ਆ। ਓਵਰਆਲ ਜੀ ਰਾਜਕਨਵੀਰ ਸਿੰਘ ਜੀ ਅਮਰੀਕਾ ਦੀ ਦੱਸਦੇ ਜਾਈਏ ਇਸ ਸਾਲ 80 ਦੇ ਕਰੀਬ ਯੂਐਸ ਦੀਆਂ ਸਕੂਲਸ ਦੀਆਂ ਸ਼ੂਟਿੰਗ ਹੋ ਚੁੱਕੀਆਂ, ਜਿਹਦੇ ਵਿੱਚੋਂ 51 ਸਕੂਲ ਸ਼ੂਟਿੰਗਸ K through 12 ਕੈਂਪਸ ਆ, ਜੋ ਬੱਚਿਆਂ ਦਾ ਪਹਿਲੀ ਤੋਂ ਲੈ ਕੇ 12ਵੀਂ ਤਾਈਂ, ਤੇ 29 ਜਿਹੜੇ ਆ ਉਹ ਯੂਨੀਵਰਸਿਟੀ ਤੇ ਕਾਲਜ ਦੇ ਕੈਂਪਸਸ ਦੇ ਵਿੱਚ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਵੀ ਇਸ ਸੰਬੰਧ ਦੇ ਵਿੱਚ ਆਪਣੀ ਸਟੇਟਮੈਂਟ ਜਾਰੀ ਕੀਤੀ ਆ, ਕਹਿੰਦੇ ਵੀ 2023 ਦੇ ਵਿੱਚ 600 ਮਾਸ ਸ਼ੂਟਿੰਗਸ ਹੋਈਆਂ, ਜਿਹਦੇ ਨਾਲ 40,000 ਮੌਤਾਂ ਹੋ ਚੁੱਕੀਆਂ ਆ ਗਨ ਵਾਇਲੈਂਸ ਦੇ ਨਾਲ। ਇਹ ਨਾਰਮਲ ਨਹੀਂ ਹੈਗਾ। ਸੋ ਜਿਹੜੇ ਪੋਲੀਟੀਸ਼ੀਅਨ ਆ ਉਹ ਇੱਕ ਦੂਜੇ ਨੂੰ ਬਲੇਮ ਜ਼ਰੂਰ ਕਰਦੇ ਰਹਿੰਦੇ ਆ, ਦੋਨੋਂ ਪਾਰਟੀਆਂ ਵਾਲੇ ਉਹਨਾਂ ਤੋਂ ਪੈਸੇ ਵੀ ਲੈਂਦੇ ਰਹਿੰਦੇ ਹੈਗੇ ਆ, ਤੇ ਪਰ ਇਹਦੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ, ਤੇ ਲੋਕਾਂ ਦੇ ਵਿੱਚ ਜਿਹੜਾ ਆ ਗੁੱਸਾ ਜ਼ਰੂਰ ਹੈਗਾ ਵੀ ਇਹ ਤਾਂ ਇੰਨਾ ਜਿਹੜਾ 600 ਸ਼ੂਟਿੰਗਸ ਇੱਕ ਸਾਲ ਦੇ ਵਿੱਚ ਹੋਣ, ਉਹ ਵੀ ਜਿਹੜੀ ਅਮਰੀਕਾ ਵਰਗੇ ਜਿਹੜਾ ਜਿਹੜਾ ਸੁਪਰ ਮੁਲਕ ਹੈਗਾ ਆ, ਤੇ ਬਹੁਤ ਮਾੜੀ ਗੱਲ ਹੈ।